ਵੈਲਕਮ ਬੈਕ ਟੂ ਨਿਊਜ਼ TV 84 ਵੀਅਰਸ। ਭਾਰਤ ਆਪਣੇ ਆਪ ਨੂੰ ਡੈਮੋਕ੍ਰੈਟਿਕ ਕੰਟਰੀ ਕਹਿੰਦਾ ਹੈ। ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਮੀਡੀਆ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਪਰ ਜਿਸ ਤਰੀਕੇ ਨਾਲ ਪਿਛਲੇ ਦਿਨੀ ਪਹਿਰੇਦਾਰ ਅਖਬਾਰ ਦੇ ਦਫ਼ਤਰ ਦੇ ਵਿੱਚ ਰੇਡ ਹੋਈ, ਕੰਪਿਊਟਰ ਚੱਕਲੇ ਕੀਤੇ ਗਏ, ਹਰਾਸ ਕੀਤਾ ਗਿਆ ਤੇ ਪਹਿਰੇਦਾਰ ਨਿਊਜ਼ਪੇਪਰ ਦੀ ਡਿਸਟ੍ਰੀਬਿਊਸ਼ਨ ਨੂੰ ਵੀ ਰੋਕ ਦਿੱਤਾ ਗਿਆ। ਪ੍ਰੈਸ ਦੀ ਇਹ ਕਿਸ ਕਿਸਮ ਦੀ ਆਜ਼ਾਦੀ ਹੈ? ਪੰਜਾਬ ਦੇ ਵਿੱਚ ਪਹਿਰੇਦਾਰ ਇੱਕ ਨਿਊਜ਼ਪੇਪਰ ਹੈ ਜਿਹੜਾ ਬਾਪੂ ਸੂਰਤ ਸਿੰਘ ਖਾਲਸਾ ਜੀ ਨਾਲ ਰਿਲੇਟਡ ਅਖਬਾਰਾਂ ਦਿੰਦਾ ਹੈ। ਉਸ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਪੰਜਾਬ ਦੀ ਸਰਕਾਰ। ਸੋ ਵੀਅਰਸ, ਅੱਜ ਅਸੀਂ ਇਸ ਘਟਨਾ ਸੰਬੰਧੀ ਪਹਿਰੇਦਾਰ ਨਿਊਜ਼ਪੇਪਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹਿਰਨ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਜਗਰਾਵਾਂ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਸਰਵੇਟ ਸੰਬੰਧੀ ਗੱਲਬਾਤ ਕਰ ਲਈ, ਜਿਸ ਦੇ ਵਿੱਚ ਸਾਡੇ ਕੰਪਿਊਟਰ ਵੀ ਚੁੱਕ ਦਿੱਤੇ ਗਏ, ਡਿਸਟ੍ਰੀਬਿਊਸ਼ਨ ਬੰਦ ਕਰ ਦਿੱਤੀ ਗਈ ਪਹਿਰੇਦਾਰ ਨਿਊਜ਼ਪੇਪਰ ਦੀ। ਇਹ ਸਭ ਕੈਸੇ ਹੋਇਆ, ਕਿੱਦਾਂ ਹੋਇਆ, ਇਸ ਬਾਰੇ ਸਾਨੂੰ ਪੂਰੇ ਵੇਰਵੇ ਨਾਲ ਜਾਣਕਾਰੀ ਦਿਓ। ਦੇਖੋ, ਹੁਣ ਇਹ ਗੱਲ ਬਿਲਕੁਲ ਸਾਫ਼ ਹੋ ਚੁੱਕੀ ਹੈ ਜੀ ਕਿ ਇਸ ਵੇਲੇ ਪੰਜਾਬ 'ਚ ਜਿਹੜੀ ਬਾਦਲ ਸਰਕਾਰ ਆ, ਉਹਨੇ ਬਾਬਰ ਸਰਕਾਰ ਦਾ ਰੂਪ ਧਾਰਿਆ ਹੋਇਆ ਜੀ। ਪੰਜਾਬ 'ਚ ਅਨਐਲਾਨੀ ਐਮਰਜੈਂਸੀ ਆ ਜਿਹੜੀ ਉਹ ਲਾਗੂ ਆ। ਹਾਂਜੀ। ਪਹਿਲਾਂ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਜੀ। ਪਹਿਰੇਦਾਰ ਅਖਬਾਰ ਦੇ ਦਫ਼ਤਰ ਤੇ, ਪਹਿਰੇਦਾਰ ਦੇ ਸੰਪਾਦਕ ਦੇ ਘਰ ਤੇ ਜੀ। ਜਿਸ ਤਰ੍ਹਾਂ ਪੁਲਿਸ ਦੀਆਂ ਧਾੜਾਂ ਨੇ ਵੱਡੀ ਗਿਣਤੀ ਦੇ ਵਿੱਚ ਹਮਲਾ ਕੀਤਾ ਹਾਂਜੀ। ਤੇ ਪਹਿਰੇਦਾਰ ਦੇ ਜਿਹੜੇ ਮੁੱਖ ਕੰਪਿਊਟਰ ਸੀ ਉਹ ਚੁੱਕੇ ਗਏ ਤੇ ਅਖਬਾਰ ਨੂੰ ਡਰਾਉਣ ਦੀ, ਧਮਕਾਉਣ ਦੀ, ਖੌਫਜ਼ਦਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਹਾਂਜੀ। ਤੇ ਉਹਦੇ ਤੋਂ ਬਾਅਦ ਜਿਹੜੀ ਇਸ ਤੋਂ ਵੀ ਅਗਲੀ ਗੱਲ ਹੋਈ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਉਹ ਅਖੰਡ ਪਾਠ ਸਾਹਿਬ ਸਰਵਣ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾਣ ਦੀ ਵੀ ਆਗਿਆ ਨਹੀਂ ਜੀ। ਤੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਇਹ ਪੈਦਾ ਹੋ ਗਈ ਆ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਆ ਜਿਹੜੀ ਉਹ ਵੀ ਖੋਹ ਲਈ ਗਈ ਆ। ਕਿਸੇ ਸਿੱਖ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਵੀ ਪੰਜਾਬ ਸਰਕਾਰ ਤੋਂ ਇਜਾਜ਼ਤ ਲੈਣੀ ਪਊਗੀ। ਸੋ ਇਹ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਅਨਐਲਾਨੀ ਐਮਰਜੈਂਸੀ ਆ ਉਹ ਲਾਗੂ ਆ। ਇਸ ਐਮਰਜੈਂਸੀ 'ਚ ਕੋਈ ਵੀ ਗੱਲ ਆ ਜਿਹੜੀ ਉਹ ਸੰਭਵ ਆ। ਮਨੁੱਖੀ ਅਧਿਕਾਰਾਂ ਦਾ ਕਤਲੇਆਮ ਹੋ ਰਿਹਾ, ਧਾਰਮਿਕ ਆਜ਼ਾਦੀ ਕੁਚਲੀ ਜਾ ਰਹੀ ਆ, ਪ੍ਰੈਸ ਦੀ ਆਜ਼ਾਦੀ ਕੁਚਲੀ ਜਾ ਰਹੀ ਆ। ਸੋ ਇਹ ਸਾਰਾ ਕੁਝ ਉਸ ਅਨਐਲਾਨੀ ਐਮਰਜੈਂਸੀ ਦੇ ਅਧੀਨ ਹੋ ਰਿਹਾ। ਜੀ ਜੀ। ਤੇ ਵੀਰ ਜੀ, ਕਦੋਂ ਘਟਨਾ ਵਾਪਰੀ ਇਹ 4 ਅਗਸਤ ਵਾਲੇ ਦਿਨ, ਜਿਸ ਦਿਨ ਕੌਮ ਨੇ ਇੱਕ ਬਹੁਤ ਵੱਡਾ ਮਾਰਚ ਜਿਹੜਾ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪਾਰਲੀਮੈਂਟ ਭਵਨ ਵੱਲ ਕੀਤਾ ਜੀ। ਸੋ ਉਸ ਵੱਡੇ ਮਾਰਚ ਤੋਂ ਸਰਕਾਰ ਇੱਕ ਤਰ੍ਹਾਂ ਪੂਰੀ ਤਰ੍ਹਾਂ ਹਿੱਲ ਗਈ। 5 ਅਗਸਤ ਦੀ ਰਾਤ ਨੂੰ ਇਹ ਸਾਰਾ ਘਟਨਾਕ੍ਰਮ ਆ ਜਿਹੜਾ ਉਹ ਵਾਪਰਿਆ। 5 ਅਗਸਤ ਦੀ ਰਾਤ ਨੂੰ ਤਕਰੀਬਨ 11:30 ਵਜੇ ਪਹਿਰੇਦਾਰ ਅਖਬਾਰ ਦੇ ਦਫ਼ਤਰ ਤੇ ਹਮਲਾ ਕੀਤਾ ਗਿਆ ਤੇ ਤਕਰੀਬਨ 12:30 ਵਜੇ ਸੰਪਾਦਕ ਦੇ ਘਰ ਤੇ ਹਮਲਾ ਕੀਤਾ ਗਿਆ। ਹਾਂਜੀ। ਤੇ ਵੀਰ ਜੀ, ਤੁਹਾਨੂੰ ਪਹਿਲਾਂ ਲੱਗਦਾ ਸੀ ਕਿ ਇਸ ਤਰ੍ਹਾਂ ਦਾ ਕੁਝ ਹੋਵੇਗਾ ਕਿ ਇੱਕਦਮ ਹੀ ਇਹਨਾਂ ਨੇ ਐਕਸ਼ਨ ਲਿੱਤਾ ਇਸ ਚੀਜ਼ ਦਾ? ਇਹ ਦੇਖੋ, ਹਾਲਾਤ ਸੀ ਜਿਹੜੇ ਉਹ ਇਸ ਗੱਲ ਦਾ ਸੰਕੇਤ ਦੇ ਰਹੇ ਸੀ ਕਿ ਸਰਕਾਰ ਆ ਜਿਹੜੀ ਉਹ ਬਖਲਾਈ ਹੋਈ ਹੈ। ਤੇ ਬਖਲਾੜ ਦੇ ਵਿੱਚ ਸਰਕਾਰ ਆ ਜਿਹੜੀ ਉਹ ਮਤਲਬ ਕੋਈ ਵੀ ਕਦਮ ਆ ਜਿਹੜਾ ਉਹ ਚੁੱਕ ਸਕਦੀ ਆ। ਉਹ ਸਾਡੇ ਸਾਹਮਣੇ ਆ ਕਿ ਸਰਕਾਰ ਕਿੱਥੋਂ ਤੱਕ ਜਾ ਚੁੱਕੀ ਆ। ਇੱਕ ਪਾਸੇ ਜਿਸ ਗੱਲ ਦੀ ਅਸੀਂ ਉਮੀਦ ਨਹੀਂ ਕਰਦੇ ਸੀ ਕਿ ਪੰਜਾਬ ਦੀ ਪਵਿੱਤਰ ਧਰਤੀ ਆ, ਗੁਰੂਆਂ ਦੀ ਧਰਤੀ ਆ, ਇਸ ਧਰਤੀ ਤੇ ਵੀ ਜੇ ਗੁਰਦੁਆਰਾ ਸਾਹਿਬ ਜਾਣ ਦੇ ਲਈ ਸਰਕਾਰ ਦੀ ਆਗਿਆ ਲੈਣੀ ਪਊਗੀ ਤਾਂ ਸਥਿਤੀ ਜਿਹੜੀ ਇੱਥੋਂ ਤੱਕ ਸਰਕਾਰ ਦੀ ਬਖਲਾੜ ਦੀ ਆ ਗਈ ਆ। ਤੇ ਇਹ ਜਿਹੜੀ ਪ੍ਰੈਸ ਦੀ ਆਜ਼ਾਦੀ ਤੇ ਹਮਲਾ, ਇਹਦੇ ਬਾਰੇ ਮਤਲਬ ਅਸੀਂ ਉਮੀਦ ਕਰਦੇ ਸੀ ਕਿ ਸਰਕਾਰ ਕਿਸੇ ਸਮੇਂ ਵੀ ਇਸ ਤਰ੍ਹਾਂ ਦੀ, ਕਿਉਂਕਿ ਇਸ ਤੋਂ ਪਹਿਲਾਂ 21 ਤਰੀਕ ਵਾਲੇ ਦਿਨ, ਜਿਸ ਦਿਨ 21 ਜੁਲਾਈ ਵਾਲੇ ਦਿਨ, ਜਿਸ ਦਿਨ ਬਾਪੂ ਨੂੰ ਉਹਨਾਂ ਦੇ ਘਰੋਂ ਜਬਰੀ ਚੁੱਕਿਆ ਗਿਆ, ਉਸ ਦਿਨ ਜਿਸ ਤਰ੍ਹਾਂ ਕੈਮਰੇ ਖੋਏ ਗਏ, ਪੱਤਰਕਾਰਾਂ ਦੀ ਕੁੱਟਮਾਰ ਹੋਈ, ਉਸ ਤੋਂ ਘਟਨਾ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਸੀ ਕਿ ਕਿਸੇ ਟਾਈਮ ਵੀ ਪਹਿਰੇਦਾਰ ਤੇ ਜਿਹੜਾ ਸਰਕਾਰ ਦਾ ਮਾਰੂ ਵਾਰ ਆ ਉਹ ਹੋ ਸਕਦਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਤਰ੍ਹਾਂ ਵਾਪਰਿਆ ਹੈ ਕਿ ਇੰਡੀਅਨ ਮੀਡੀਆ ਨੇ ਇਸ ਦੇ ਬਾਰੇ ਕੋਈ ਗੱਲਬਾਤ ਕੀਤੀ ਜਾਂ ਇਸ ਦੇ ਬਾਰੇ ਕੋਈ ਖਬਰ ਛਾਪੀ ਆਪਣੀ ਨਿਊਜ਼ ਵਿੱਚ? ਦੇਖੋ, ਜਿਹੜਾ ਅਸੀਂ ਬਾਰ-ਬਾਰ ਇੱਕ ਗੱਲ ਕਰ ਰਹੇ ਹਾਂ ਕਿ ਦੇਸ਼ ਦਾ ਜਿਹੜਾ ਹਿੰਦੂਵਾਦੀ ਮੀਡੀਆ ਉਹ ਪੂਰੀ ਤਰ੍ਹਾਂ ਇੱਕ ਤਰਫਾ ਵਾ। ਸਿਰਫ ਇੱਕ ਐਨਕ ਨਾਲ, ਜਿਵੇਂ ਇਸ ਦੇਸ਼ ਦਾ ਕਾਨੂੰਨ ਇੱਕ ਐਨਕ ਨਾਲ ਵੇਖ ਰਿਹਾ, ਉਸੇ ਤਰ੍ਹਾਂ ਇਸ ਦੇਸ਼ ਦਾ ਮੀਡੀਆ ਵਾ ਜਿਹੜਾ ਉਹ ਵੀ ਇੱਕ ਐਨਕ ਦੇ ਨਾਲ ਹੀ ਸਾਰੇ ਕੁਝ ਨੂੰ ਦੇਖਦਾ। ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ, ਜਿਹੜਾ ਅਸਲ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸੰਘਰਸ਼ ਆ, ਪਰੰਤੂ ਹਿੰਦੂਵਾਦੀ ਮੀਡੀਆ ਜਿਹੜਾ ਉਹਨੂੰ ਉਸ ਨਜ਼ਰ ਨਾਲ, ਉਹ ਫਿਰਕੂ ਨਜ਼ਰ ਨਾਲ ਵੇਖ ਰਿਹਾ। ਉਹਨੂੰ ਇਹ ਸਿੱਖ ਸੰਘਰਸ਼ ਜਾਪ ਰਿਹਾ, ਉਹਨੂੰ ਇਹ ਇਸ ਤਰ੍ਹਾਂ ਲੱਗਦਾ ਕਿ ਇਹ ਤਾਂ ਖਾਲਿਸਤਾਨ ਦੀ ਲੜਾਈ ਲੜੀ ਜਾ ਰਹੀ ਹੈ। ਸੋ ਉਸ ਪਾਸੇ ਵੱਲੋਂ ਪੂਰੀ ਤਰ੍ਹਾਂ ਉਹਨੇ ਇਸ ਸੰਘਰਸ਼ ਨੂੰ ਅਣਗੌਲਿਆ ਕੀਤਾ। ਸੋ ਇਹ ਜ਼ਰੂਰ ਹੈ ਕਿ 6 ਅਗਸਤ ਵਾਲੇ ਦਿਨ, 5 ਅਗਸਤ ਦੀ ਰਾਤ ਨੂੰ ਇਹ ਘਟਨਾ ਵਾਪਰੀ ਆ ਤੇ 6 ਅਗਸਤ ਵਾਲੇ ਦਿਨ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਪ੍ਰੈਸ ਦੀ ਆਜ਼ਾਦੀ ਤੇ ਹਮਲੇ ਦੇ ਵਿਰੁੱਧ। ਉਹਦੇ ਵਿੱਚ ਮਤਲਬ ਜਿਹੜੇ ਸਥਾਨਕ ਪੱਤਰਕਾਰ ਸੀ, ਉਹ ਮਤਲਬ ਆਪਸੀ ਭਾਈਚਾਰਾ ਸੀ ਜਿਹੜਾ ਉਹ ਜ਼ਰੂਰ ਹਰ ਅਖਬਾਰ ਦਾ ਪੱਤਰਕਾਰ ਉਹਦੇ ਵਿੱਚ ਸ਼ਾਮਲ ਹੋਇਆ।
परंतु उपरले पद्धर ते अखबारां वल्लों जिस तरह ये हमला किया गया प्रेस की आज़ादी ते उस रूप में इस घटना नूं नहीं लिया गया। हाँ जी, हाँ जी। तो वीर जी जिस तरह लाइक पहला दीनानगर की घटना वापराई गई है पंजाब दे विच फिर बाद पहरेदार न्यूज़पेपर नूं बंद कर दिता गया है तो उस बार बापू जी दे नाल भी इदां धक्का कर रहे हैं, उन्होंने संघर्ष नूं तोड़ना चाहते। तुहानूं की लगदा कि आने वाले दिनों दे विच जिहड़ी पंजाब दी सरकार होर किन्ना क गिर जाएगी, इस तो अगे की करेगी? तुहानूं की लगदा की सिचुएशन होगी? मैं पहले बड़ी विसाख शब्दां च जिहड़ी गल कीती है कि ये गल मतलब कहण वाली नहीं हैगी, ये गल वापर रही है कि पंजाब दे विच इस वेले अनएलानी एमरजेंसी लगी है जी। हसनपुर का पिंड है जिहड़ा ਉਹਨੂੰ पूरी तरह ਕਰਫਿਊ ਦੇ ਵਿੱਚ ਬਦਲ ਦਿੱਤਾ ਗਿਆ, ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ। ਕਦੇ ਇਹ ਵੀ ਹੋਇਆ ਸੀ ਤੇ ਕਿਸੇ ਨੂੰ ਪਿੰਡ ਦੇ ਵਿੱਚ ਜਾਣ ਦੀ ਆਗਿਆ ਨਾ ਹੋਵੇ, ਕਿਸੇ ਨੂੰ ਪਿੰਡ ਤੋਂ ਬਾਹਰ ਆਉਣ ਦੀ ਆਗਿਆ ਨਾ ਹੋਵੇ ਤੇ ਜਿਸ ਨੂੰ ਜੀ ਕਰਦਾ ਵਾ ਰਾਤ ਨੂੰ ਪੁਲਿਸ ਦੀਆਂ ਧਾੜਾਂ ਜਾਂਦੀਆਂ ਨੇ ਉਹਨੂੰ ਘਰੋਂ ਚੁੱਕ ਕੇ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਸੁੱਟ ਦਿੱਤਾ ਜਾਂਦਾ। ਦਿੱਲੀ ਦੀ ਜੇ ਸਰਕਾਰ ਦਾ ਦਿਲ ਕਰਦਾ 107 151 ਦਾ ਹਥਿਆਰ ਵਰਤ ਕੇ ਉਹਨੂੰ ਉਨੀ ਦੇਰ ਜੇਲ੍ਹਾਂ ਵਿੱਚ ਰਹਿਣ ਦਿੱਤਾ ਜਾਂਦਾ। ਸੋ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਸਿਰਜਿਆ ਜਾ ਰਿਹਾ, ਜਿਹੜੀ ਮੈਂ ਗੱਲ ਕੀਤੀ ਆ कि अनएलानी एमरजेंसी है, ये नाल आने वाले दिनों के विच सरकार का जिहड़ा जबर चक्कर है, दमन चक्कर है जिहड़ा वो होर तेज होऊगा, इहदे विच मैनूं कोई शंका नहीं जी जी। तो जिस तरह वीर जी अज उत्थे भोग है तो उन्होंने बेटे ने पहला गलबात की सी, वो कहंदे सी सानूं पंजाब पुलिस ने हाउस अरेस्ट उन्होंने भी किया है, बापू जी ने भी किया है, तो कहंदे आर पार दी अज लड़ाई होवेगी। तुहानूं की लगदा कि पंजाब पुलिस उन्होंने जान देगी भोग ते इस वेले? देखो जिस तरह के रात संकेत दिते ने पुलिस ने उस इस तरह लगता कि बापू सूरत सिंह खालसा नूं पुलिस किसी भी कीमत ते घर दे विचों बाहर नहीं निकलण देऊगी। तो बाहरों जिहड़ियां संगतां आउणियां ने जे तां काफलियां दे रूप विच संगतां आईयां ते हो सकदा कि पुलिस आ जिहड़ी उन्हां नूं ना रोके। जे एकड़ दुक्कड़ संगतां आउणियां शुरू होईयां काफलियां दे रूप विच ना आईयां ते इह भी संभव है कि पुलिस उन्हां नूं पिंड दे विच दाखल ना होण देवे। तो पुलिस पूरी तरह कोशिश करूगी कि जिस तरह का दिल्ली मार्च का एक प्रभाव बनया होया उस प्रभाव नूं तोड़न लई ये सारे प्रोग्राम नूं आ जिहड़ा मतलब फेल किया जाए। हाँ जी, हाँ जी। तो वीर जी बहुत सारी पहला गल की कि जिस तरह हुण बादल सरकार बिल्कुल बाबर सरकार बन गई है, जिस तरह बाबर के टाइम दे विच भी किस तरह सिखां दा बतकरा किया जाता सी, किस तरह सिखां नूं गुरुद्वारे नहीं जाण दित्ता जांदा सी, होर भी बहुत सारियां प्रॉब्लम्स आनियां सी, उही समा वापस आ रहा साडे सामने आ रहा, इस जनरेशन के सामने आ रहा। सो नाउ यू टेल मी कि सानू इस वेले की करन दी जरूरत, सानू किस तरह वापस रिस्पॉन्स करना चाहिए, इन्हां नूं की करन दी लोड़ है इस वेले? देखो मतलब समा बिल्कुल वही 80-82 वाला जिहड़ा माहौल आ वो पंजाब च मुड़ तो सिरजण की कोशिश की जा रही है जी। ते उस वेले जिस तरह संत जरनैल सिंह जी खालसा भंडरां वालियां ने कौम नूं ਇਹ ਦਿਖਾਇਆ ਸੀ ਕਿ ਤੁਹਾਡੇ ਨਾਲ ਕੀ ਵਾਪਰ ਰਿਹਾ ਇਸ ਦੇਸ਼ ਵਿੱਚ ਜੀ, ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਦੂਜੀ ਧਿਰ ਲਈ ਕੀ ਆ, ਤੁਹਾਡੇ ਲਈ ਕੀ ਆ, ਇਸ ਦੇਸ਼ ਦੇ ਹਾਕਮ ਤੁਹਾਡੇ ਨਾਲ ਕੀ ਵਤੀਰਾ ਕਰਦੇ ਨੇ, ਦੂਜੀ ਧਿਰ ਨਾਲ ਕੀ ਵਤੀਰਾ ਕਰਦੇ ਨੇ। ਸੋ ਇਹ ਸਾਰਾ ਕੁਝ ਮਾਹੌਲ ਆ ਜਿਹੜਾ ਮੁੜ ਕੇ ਉਹ 80-82 ਵਾਲਾ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਵਾ, ਜਿਹੜਾ ਸਿਰਜਣ ਦਾ ਦੌਰ ਆ ਜਿਹੜਾ ਉਸੇ ਤਰ੍ਹਾਂ ਚਾਲੂ ਆ। ਤੇ ਇਹ ਅੱਜ ਸਾਡੀ ਭਾਵੇਂ ਕਿ ਸਾਨੂੰ ਇਸ ਗੱਲ ਦੀ ਬੜੀ ਆਸ ਵੀ ਆ ਤੇ ਉਮੀਦ ਵੀ ਆ ਤੇ ਅਸੀਂ ਵੇਖ ਵੀ ਰਹੇ ਆ ਕਿ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਇਸ ਪਾਸੇ ਜਾਗਰੂਕ ਹੋ ਰਹੀ ਆ, ਉਹ ਦੇਖ ਰਹੀ ਆ ਕਿ ਜਿਹੜੀਆਂ ਗੱਲਾਂ ਅਸੀਂ ਸੁਣਦੇ ਸੀ ਉਹੀ ਗੱਲਾਂ ਨੇ ਜਿਹੜੀਆਂ ਉਹ ਮੁੜ ਕੇ ਵਾਪਰ ਰਹੀਆਂ ਨੇ। ਸੋ ਅੱਜ ਸਾਨੂੰ ਇੱਕ ਤਾਂ ਨੌਜਵਾਨ ਪੀੜ੍ਹੀ ਨੂੰ ਉਹ ਪੁਰਾਤਨ ਇਤਿਹਾਸ ਤੇ ਵਰਤਮਾਨ ਇਤਿਹਾਸ ਇਹਨੂੰ ਜੋੜ ਕੇ ਮਤਲਬ ਉਹਨਾਂ ਦੀ ਜਿਹੜਾ ਜਜ਼ਬੇ ਨੇ, ਉਹਨਾਂ ਦੀ ਜਿਹੜੀ ਸੋਚ ਆ ਉਹਨੂੰ ਪਰਪੱਕ ਕਰਨਾ ਪਊਗਾ। ਦੂਸਰਾ ਜਿਹੜੀ ਗੱਲ ਹੈ ਕਿ ਜੋ ਕੁਝ ਪੰਜਾਬ ਵਾਪਰ ਰਿਹਾ, ਜਿਹੜੀ ਅਨਐਲਾਨੀ ਐਮਰਜੈਂਸੀ ਦੀ ਮੈਂ ਗੱਲ ਕਰ ਰਿਹਾ, ਜਿਹੜੀ ਬਾਬਰ ਸਰਕਾਰ ਦੇ ਕਾਲੇ ਕਾਰਨਾਮਿਆਂ ਦੀ ਗੱਲ ਕਰ ਰਿਹਾ, ਇਹਨੂੰ ਸਾਨੂੰ ਵੱਡੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੇ ਕਤਲ ਵਜੋਂ ਸਮੁੱਚੇ ਵਿਸ਼ਵ ਦੇ ਵਿੱਚ ਲੈ ਕੇ ਜਾਣਾ ਪਊਗਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤੁਸੀਂ ਜਦੋਂ ਗਏ ਸੀਗੇ ਜੰਤਰ ਮੰਤਰ ਤੁਸੀਂ ਇੱਕ ਮੈਮੋਰੈਂਡਮ ਵੀ ਦਿੱਤਾ ਸੀਗਾ, ਉਸ ਤੋਂ ਬਾਅਦ ਕੋਈ ਹੋਰ ਐਕਸ਼ਨ ਜਾਂ ਰਿਸਪਾਂਸ ਮਿਲਿਆ ਤੁਹਾਨੂੰ ਦਿੱਲੀ ਦੇ ਵਿੱਚ? ਜੰਤਰ ਮੰਤਰ ਤੇ ਜਾਣ ਤੋਂ ਬਾਅਦ ਅਸੀਂ ਪਾਰਲੀਮੈਂਟ ਜਦੋਂ ਜਿਹੜਾ ਮੈਮੋਰੈਂਡਮ ਆਪਣੀ ਅਪੀਲ ਸੀ, ਜਿਹੜੀ ਕੌਮ ਦੀ ਅਪੀਲ ਦਿੱਤੀ ਸੀ, ਤੇ ਉਸ ਤੋਂ ਬਾਅਦ ਉਪ ਰਾਸ਼ਟਰਪਤੀ ਵੱਲੋਂ ਸੁਨੇਹਾ ਸੀ ਕਿ ਉਹ ਬੈਠ ਕੇ ਗੱਲਬਾਤ ਕਰਨਗੇ। ਉਹਦੇ ਲਈ ਉਹਨਾਂ ਨੇ ਸੋਮਵਾਰ ਦੀ ਤਰੀਕ ਦਿੱਤੀ ਸੀ, ਪਰੰਤੂ ਉਹ ਹੁਣ ਉਹਨਾਂ ਨੇ ਕੁਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ। ਨਵੀਂ ਤਰੀਕ ਦਿੰਦੇ ਆ ਜਾਂ ਨਹੀਂ ਦਿੰਦੇ ਇਹ 1-2 ਦਿਨਾਂ ਦੇ ਵਿੱਚ ਸਾਹਮਣੇ ਆ जी जी। थैंक यू सो मच फॉर ऑल दिस इन्फॉर्मेशन वीर जी, थैंक यू सो मच कि तुसीं अपना टाइम कट के आई नो इट्स नॉट ईजी कि तुहाडे फोन भी शायद टैप कर रहे होणगे, पता नहीं की कर रहे होणगे, पर थैंक यू सो मच कि तुसीं अपना टाइम कट के सारे दर्शकों के रूबरू हो के इन्हां कुछ क्वेश्चन के उपर अपने विचार सारे दर्शकों नाल साझे कीते। आई होप कि आने वाले दिनों के विच आई डोंट नो किस तरह होएगा, की सिचुएशन होएगी, पर तुहाडी अखबार राहीं सानूं बहुत सारी खबरां बाहर दे देशां विच पहुंचदियां सीगियां, ऑनलाइन भी बंद हो चुकिया, तुहाडी अखबार भी बंद हो गई। आई होप कि आने वाले दिनों के विच इह वापस जल्द चल पे ताकि सानूं बापू
ਕਸੂਰ ਸਿੰਘ ਖਾਲਸਾ ਜੀ ਦੇ ਉੱਪਰ ਵੀ ਕਾਫੀ ਜਿਹੜੀ ਖਬਰਾਂ ਹੁੰਦੀਆਂ ਨੇ ਉਸ ਦੀ ਵੀ ਅਪਡੇਟ ਮਿਲਦੀ ਰਹੇ। ਸੋ ਥੈਂਕ ਯੂ ਸੋ ਮਚ ਫॉर योर टाइम एंड आई एम सो सॉरी व्हाटएवर हैपेंड टू यू। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।